ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੇ ਇਸ ਸਪੈਸ਼ਲ ਰਿਪੋਰਟ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ। ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਦੇ ਨਾਲ ਕਿਸੇ ਵੀ ਤਰੀਕੇ ਦਾ ਵਪਾਰ ਜਿਹੜਾ ਉਹ ਨਹੀਂ ਹੋ ਸਕਦਾ, ਪਰ ਸ਼ਾਇਦ ਉਹ ਭੁੱਲ ਗਏ ਨੇ ਕਿ ਜੇਕਰ ਪਾਕਿਸਤਾਨ ਦੇ ਨਾਲ ਇਹ ਵਪਾਰ ਚੱਲਦਾ ਰਹਿੰਦਾ ਤਾਂ ਇਹ ਤੋਂ ਪੰਜਾਬ ਨੂੰ ਕਿੰਨਾ ਵੱਡਾ ਫਾਇਦਾ ਹੋ ਸਕਦਾ ਹੈ। ਜਿਸ ਸਮੇਂ ਪਾਕਿਸਤਾਨ ਦੇ ਵਿੱਚ ਸਬਜ਼ੀਆਂ ਖਾਣ ਵਾਲੀਆਂ ਚੀਜ਼ਾਂ ਦੇ ਭਾਵਾਂ ਨੂੰ ਅੱਗ ਲੱਗੀ ਹੋਈ ਸੀ, ਠੀਕ ਉਸੇ ਸਮੇਂ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੇ ਜਿਹੜਾ ਕਿਸਾਨ ਹੈ, ਚਾਹੇ ਉਹਨੇ ਆਲੂ ਦੀ ਕਾਸ਼ਤ ਕੀਤੀ ਹੋਵੇ ਉਹ ਵੀ ਸੜਕਾਂ ਤੇ ਢੇਰੀ ਹੋ ਰਿਹਾ ਸੀ, ਚਾਹੇ ਉਹਨੇ ਟਮਾਟਰ ਦੀ ਕਾਸ਼ਤ ਕੀਤੀ ਹੋਵੇ ਉਹ ਵੀ ਸੜਕਾਂ 'ਤੇ ਢੇਰੀ ਹੋ ਰਿਹਾ ਸੀ। ਅੱਜ ਦੀ ਇਸ ਰਿਪੋਰਟ ਦੇ ਮੁਤਾਬਕ ਜਿਹਦੇ ਵਿੱਚ ਵੱਖ-ਵੱਖ ਫੈਕਟ ਇਕੱਠੇ ਕੀਤੇ ਗਏ ਨੇ, ਦੀ ਟ੍ਰਿਬਿਊਨ ਤੋਂ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਮਲਪ੍ਰੀਤ ਬਰਾੜ ਨੇ ਜਿਹੜੇ ਬੜੇ ਵਧੀਆ ਪੱਤਰਕਾਰ ਨੇ, ਉਹਨਾਂ ਨੇ ਇੱਕ ਰਿਪੋਰਟ ਸ਼ਾਇਰ ਕੀਤੀ ਸੀ। ਉਹਦੇ ਵਿੱਚੋਂ ਕੁਝ ਫੈਕਟ ਲਏ ਨੇ ਤੇ ਡੈਕਨ ਹੈਰਲਡ ਦੇ ਵਿੱਚੋਂ ਕੁਝ ਫੈਕਟ ਜਿਹੜੇ ਨੇ ਉਹ ਲਏ ਗਏ ਨੇ। ਇਸ ਰਿਪੋਰਟ ਦੇ ਵਿੱਚ ਮਾਨ ਸਾਹਿਬ ਨੂੰ ਕੁਝ ਸਵਾਲ ਕਰਾਂਗੇ ਆਪਾਂ ਕਿ ਪੰਜਾਬ ਦੇ ਵਿੱਚ ਇਕੱਠਾ ਹੁੰਦਾ ਮਾਲੀਆ ਕੀ ਤੁਹਾਨੂੰ ਚੰਗਾ ਨਹੀਂ ਲੱਗਦਾ। ਤੇ ਇੱਕ ਫੈਕਟ ਆ ਦੋਸਤੋ ਕਿ ਜੇਕਰ ਸਵਾਲ ਹੈ ਇੱਕ ਕਿ ਜੇਕਰ ਗੁਜਰਾਤ ਦੇ ਥਰੂ ਜੇਕਰ ਬੰਬੇ ਕਰਾਚੀ ਖੁੱਲ੍ਹਾ ਵਾ, ਜੇਕਰ ਗੁਜਰਾਤ ਦੇ ਥਰੂ ਵਪਾਰ ਹੋ ਸਕਦਾ ਵਾ ਤਾਂ ਫਿਰ ਵਾਹਗਾ ਅਟਾਰੀ ਦੇ ਥਰੂ ਕਿਉਂ ਨਹੀਂ ਇਸ ਜਿਹੜਾ ਰੂਟ ਹੈ ਇਹਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ। ਔਰ ਕੌਮਾਂਤਰੀ ਪੱਧਰ 'ਤੇ ਤਾਂ ਤੁਸੀਂ ਦੇਖੋ ਵੀ ਜਿਸ ਤਰੀਕੇ ਦੇ ਨਾਲ ਚਾਈਨਾ ਆਪਣੀ ਇੱਕ ਸੜਕੀ ਆਵਾਜਾਈ ਬਣਾ ਰਿਹਾ ਵਾ, ਜਾਂ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਵੀ ਵੱਡੇ ਵੱਡੇ ਕੋਰੀਡੋਰ ਕੱਢੇ ਜਾ ਰਹੇ ਨੇ ਵੱਖ-ਵੱਖ ਪੋਰਟਸ ਨੂੰ ਜੋੜਨ ਦੇ ਲਈ। ਇੱਕ ਪਾਸੇ ਤਾਂ ਉਹ ਜਿਹੜੀ ਕਾਰਪੋਰੇਟ ਲੌਬੀ ਆ ਉਹ ਸਾਰੇ ਰੂਟ ਤਿਆਰ ਕਰ ਰਹੀ ਹੈ ਔਰ ਉਹਦੇ ਲਈ ਕਿਸਾਨਾਂ ਦੀ ਜ਼ਮੀਨ ਅਗਰਾਈ ਜਿਹੜੀ ਆ ਮਾਫ ਕਰਨਾ ਉਗਰਾਈ ਨਹੀਂ ਜਿਹੜੀ ਗ੍ਰਹਿਣ ਕੀਤੀ ਜਾ ਰਹੀ ਹੈ, ਐਕਵਾਇਰ ਕੀਤੀ ਜਾ ਰਹੀ ਹੈ। ਅਤੇ ਦੂਜੇ ਪਾਸੇ ਸਾਡਾ ਜਿਹੜਾ ਆਪਣਾ ਇੱਕ ਬਣਿਆ ਬਣਾਇਆ ਰੂਟ ਹੈ ਅਟਾਰੀ ਵਾਹਗਾ ਵਾਲਾ ਉਹ ਬੰਦ ਪਿਆ। ਅਤੇ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਜਦੋਂ ਉਹ ਕਾਂਗਰਸ ਸਰਕਾਰ ਦੇ ਵਿੱਚ ਸੀਗੇ ਉਦੋਂ ਉਹਨਾਂ ਨੇ ਵੀ ਨੁਕਤਾ ਚੁੱਕਿਆ ਸੀਗਾ ਵੀ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਭਾਰਤ ਦਾ ਵਪਾਰ ਹੈ ਉਹ ਵਾਇਆ ਦੁਬਈ ਹੋ ਰਿਹਾ। ਕੁਛ ਚੀਜ਼ਾਂ ਦਾ ਮਤਲਬ ਕੁਛ ਚੀਜ਼ਾਂ ਦਾ ਉਹਨਾਂ ਨੇ ਹਵਾਲਾ ਦਿੱਤਾ ਸੀਗਾ। ਉਹਨਾਂ ਦੀ ਇੱਕ ਸਟੇਟਮੈਂਟ ਮੈਂ ਪੜ੍ਹ ਰਿਹਾ ਸੀਗਾ ਰਿਪੋਰਟ ਬਣਾਉਣ ਤੋਂ ਪਹਿਲਾਂ। ਉਹ ਕਹਿੰਦੇ ਸੀ ਅਸੀਂ 22 ਕਿਲੋਮੀਟਰ ਦਾ ਜਿਹੜਾ ਰਸਤਾ ਵਾ ਅਸੀਂ 2200 ਕਿਲੋਮੀਟਰ ਦੇ ਨਾਲ ਕਿਉਂ ਕਰ ਰਹੇ ਹਾਂ। ਅਤੇ ਪਾਕਿਸਤਾਨ ਜਿਹੜੀਆਂ ਬਹੁਤੀਆਂ ਚੀਜ਼ਾਂ ਲੈਂਦਾ ਵਾ ਉਹ ਤਹਿਰਾਨ ਤੋਂ ਲੈਂਦਾ ਵਾ, ਬਲੋਚਿਸਤਾਨ ਦੇ ਜਿਹੜਾ ਬਾਰਡਰ ਹੈ ਅਫਗਾਨਿਸਤਾਨ ਦੇ ਥਰੂ ਆਉਂਦੀਆਂ ਅਤੇ ਉੱਥੇ ਉਹਨਾਂ ਨੂੰ ਡਿਊਟੀ ਬੜੀ ਪੈਂਦੀ ਹੈ। ਹੁਣ ਉਹ ਕਿਉਂਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਅਤੇ ਇਸ ਕਰਕੇ ਪਾਕਿਸਤਾਨ ਦੇ ਵਿੱਚ ਵੀ ਮਹਿੰਗਾਈ ਹੋਣ ਕਰਕੇ ਪਾਕਿਸਤਾਨ ਦੀ ਜਿਹੜੀ ਆਵਾਮ ਹੈ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦਾ ਤਰਾਹ ਨਿਕਲਿਆ ਪਿਆ। ਅਤੇ ਲੋੜ ਤਾਂ ਸੀ ਇਸ ਸਮੇਂ ਅਸੀਂ ਪਾਕਿਸਤਾਨ ਦੇ ਨਾਲ ਖੜ੍ਹਦੇ, ਉਹਨਾਂ ਨਾਲ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਦੇ, ਇੱਧਰੋਂ ਅਸੀਂ ਫਲ ਸਬਜ਼ੀਆਂ ਭੇਜਦੇ, ਉੱਧਰੋਂ ਸੁੱਕੇ ਮੇਵੇ ਸੀਮੈਂਟ ਆਉਂਦਾ, ਬਹੁਤ ਸਾਰੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਹੋ ਸਕਦਾ ਸੀ। ਪਰ ਅਸਲ ਸਾਡੇ ਜਿਹੜੇ ਪੰਜਾਬ ਦੇ ਵਿੱਚ ਰਾਜ ਕਰਤਾ ਧਿਰ ਆਈ, ਚਾਹੇ ਉਹ ਅਕਾਲੀ ਦਲ ਹੋਈ, ਉਹ ਸੁਖਬੀਰ ਸਿੰਘ ਬਾਦਲ, ਇਹ ਸਾਰਾ ਕੰਮ ISI ਦਾ ਉਹ ਕਹਿੰਦੇ ਰਹੇ, ਸ਼ਰੇਆਮ ਕਹਿੰਦੇ ਰਹੇ, ਹਰ ਚੀਜ਼ ਦੇ ਵਿੱਚ ਪਾਕਿਸਤਾਨ ਦਾ ਨਾਂ ਲੈਂਦੇ ਰਹੇ। ਕੈਪਟਨ ਅਮਰਿੰਦਰ ਸਿੰਘ ਆਏ, ਉਹ ਵੀ ਇਸੇ ਤਰ੍ਹਾਂ ਪਾਕਿਸਤਾਨ ਦਾ ਰਾਗ ਅਲਾਪਦੇ ਰਹੇ। ਹੁਣ ਹੈਰੋਇਨ ਤਾਂ ਗੁਜਰਾਤ ਦੇ ਪੋਰਟਾਂ 'ਤੇ ਵੀ ਮਿਲ ਰਹੀ ਹੈ। ਮਾਨ ਸਾਹਿਬ ਕੀ ਮੁੰਦਰਾ ਪੋਰਟ ਦੀ ਗੱਲ ਕਰਨਗੇ ਜਿੱਥੇ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਹੋਈ ਹੈ। ਮਾਨ ਸਾਹਿਬ ਨੂੰ ਕੀ ਪਤਾ ਵਾ ਕਿ ਉਹਨਾਂ ਦੀ ਪੁਲਿਸ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਹੈਰੋਇਨ ਆ ਜਿਹੜੀ ਰਹੀ ਹੈ ਉਹ ਕਿੱਥੋਂ ਫੜੀ ਜਾ ਰਹੀ ਹੈ ਅਤੇ ਕਿਹੜਾ ਵਾਇਆ ਆ ਰਹੀ ਹੈ। ਇੱਕ ਪਾਸੇ ਕੇਂਦਰ ਪੰਜਾਬ ਦੇ ਨਾਲ ਧੱਕਾ ਕਰ ਰਿਹਾ ਵਾ ਕਿ ਤੁਸੀਂ ਕੋਲਾ ਲੈ ਕੇ ਜਾਣਾ ਤਾਂ ਉਹ ਤੁਹਾਨੂੰ ਮੁੰਦਰਾ ਦੇ ਥਰੂ ਲਿਜਾਣਾ ਪਊਗਾ, ਅਤੇ ਇੱਕ ਪਾਸੇ ਸਾਡਾ ਬਣਿਆ ਬਣਾਇਆ ਪੋਰਟ ਆ ਜਿਹੜਾ ਉਹ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਅਸੀਂ ਨਹੀਂ ਉਹਨਾਂ ਨਾਲ ਕੰਮ ਕਰਨਾ। ਸੋ ਇੱਕ ਮੋਟੇ ਅੰਦਾਜ਼ੇ ਮੁਤਾਬਕ ਪੰਜਾਬ ਨੂੰ ਇਸ ਵਪਾਰ ਤੋਂ ਜਦੋਂ ਤੋਂ ਰੁਕਿਆ 2019 ਦੇ ਵਿੱਚ ਰੁਕਿਆ ਵਾ, ਇਸ ਵਪਾਰ ਤੋਂ ਘੱਟੋ ਘੱਟ 1500 ਕਰੋੜ ਦਾ ਮੁਨਾਫਾ ਹੁੰਦਾ ਸੀ ਅਤੇ ਪੰਜਾਬ ਦਾ 250 ਤੋਂ ਲੈ ਕੇ 300 ਟਰੱਕ ਜਿਹੜਾ ਇਸ ਵਪਾਰ ਦੇ ਵਿੱਚ ਜੁੜਿਆ ਹੋਇਆ ਸੀ। ਜੇਕਰ ਮੋਟੇ ਅੰਦਾਜ਼ੇ ਮੁਤਾਬਕ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 5000 ਪਰਿਵਾਰ ਦਾ ਇਸ ਜਿਹੜਾ ICP ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਚੈੱਕ ਪੁਆਇੰਟ ਆ ਜਿਹੜਾ ਉੱਥੇ ਇੰਟੀਗ੍ਰੇਟਡ ਚੈੱਕ ਪੋਸਟ ਉੱਥੇ ਉਸ ਦੇ ਖੁੱਲ੍ਹਣ ਦੇ ਨਾਲ ਜਾਂ ਉੱਥੋਂ ਵਪਾਰ ਚੱਲਣ ਦੇ ਨਾਲ ਪੰਜਾਬ ਦੇ 5000 ਪਰਿਵਾਰ ਦਾ ਚੁੱਲ੍ਹਾ ਇਸ ਵਪਾਰ ਦੇ ਨਾਲ ਚੱਲਦਾ ਸੀਗਾ, ਜਿਹੜਾ ਕਿ ਹੁਣ ਬੰਦ ਪਿਆ ਵਾ। ਕੁਛ ਫੈਕਟ ਨੇ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਔਰ ਮਾਨ ਸਾਹਿਬ ਨੇ ਬਿਆਨ ਕਦੋਂ ਦਿੱਤਾ ਵਾ ਜਦੋਂ ਉਹਨਾਂ ਦੇ ਖੇਤੀਬਾੜੀ ਮੰਤਰੀ ਨੇ ਖੁਦ ਇਹ ਗੱਲ ਕਹੀ ਹੈ ਪਿਛਲੇ ਲੰਘੇ ਮਹੀਨਿਆਂ ਦੇ ਵਿੱਚ ਕਿ ਅਸੀਂ ਲੰਘੇ ਦਿਨਾਂ ਦੇ ਵਿੱਚ ਹੀ ਕਿ ਅਸੀਂ ਪਾਕਿਸਤਾਨ ਦੇ ਨਾਲ ਵਪਾਰ ਖੋਲ੍ਹਾਂਗੇ। ਸੋ ਮਾਨ ਸਾਹਿਬ ਉਹਨਾਂ ਚੀਜ਼ਾਂ ਨੂੰ ਕਿਉਂ ਬਾਈਪਾਸ ਕਰ ਰਹੇ ਨੇ, ਕਿਉਂ ਨਹੀਂ ਉਹਨਾਂ 'ਤੇ ਗੌਰ ਕਰਨਾ ਚਾਹੁੰਦੇ, ਇਹ ਬੜੀ ਇੱਕ ਸਮਝਣ ਵਾਲੀ ਗੱਲ ਆ। ਖੈਰ 2019 ਦੇ ਵਿੱਚ ਜਦੋਂ ਧਾਰਾ 370 ਜੰਮੂ ਕਸ਼ਮੀਰ ਤੋਂ ਤੋੜੀ ਗਈ ਸੀ ਉਸ ਤੋਂ ਬਾਅਦ ਇਸਲਾਮਾਬਾਦ ਨੇ ਇਹ ਚੀਜ਼ ਪਾਕਿਸਤਾਨ ਨੇ ਡਿਸਾਈਡ ਕਰ ਲਿਆ ਕਿ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਜਿਹੜਾ ਕਿ
ਹੌਲੀ ਹੌਲੀ ਜਦੋਂ ਕਸ਼ਮੀਰ ਦੇ ਨਾਲ ਮਾਫ ਕਰਨਾ ਪਾਕਿਸਤਾਨ ਦੇ ਨਾਲ ਕੁੜੱਤਣਵਾਦੀ ਜਾ ਰਹੀ ਸੀ 2014 ਤੋਂ ਬਾਅਦ ਲਗਾਤਾਰ, ਤਾਂ ਉਸ ਤੋਂ ਬਾਅਦ ਪਾਕਿਸਤਾਨ ਨੇ ਅਟਾਰੀ ਵਾਹਗਾ ਜਿਹੜੀ ਬਾਰਡਰ ਆ ਉਹਨੂੰ ਕਹਿੰਦਾ ਸੀਗਾ ਕਿ ਅਸੀਂ ਹੁਣ ਇੱਥੇ ਆਪਰੇਸ਼ਨਸ ਨਹੀਂ ਕਰਾਂਗੇ। 2005 ਦੇ ਵਿੱਚ ਅਟਾਰੀ ਵਾਹਗਾ ਬਾਰਡਰ ਖੁੱਲ੍ਹਦਾ ਵਾ। ਉਸ ਤੋਂ ਬਾਅਦ 2007 ਦੇ ਵਿੱਚ ਇੱਥੋਂ ਨਵੀਂ ਪੋਸਟ ਜਿਹੜੀ UPA ਜਦੋਂ ਚੱਲ ਰਹੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਅਪ੍ਰੈਲ 2012 ਤੱਕ ਕੁਛ ਕੁ ਚੀਜ਼ਾਂ ਦਾ ਲੈਣ ਦੇਣ ਹੁੰਦਾ ਵਾ। 2013-14 ਦੇ ਵਿੱਚ ਇੰਡੋ ਪਾਕਿਸਤਾਨ ਜਿਹੜਾ ਇੰਡੀਅਨ ਪਾਕਿਸਤਾਨ ਜਿਹੜਾ ਟ੍ਰੇਡ ਸੀਗਾ ICP ਦੇ ਥਰੂ, ਇੰਟੀਗ੍ਰੇਟਡ ਚੈੱਕ ਪੋਸਟ ਦੇ ਥਰੂ, ਉਹ ਸੀਗਾ 5443 ਕਰੋੜ ਰੁਪਏ ਦਾ। ਅਤੇ ਉਸ ਤੋਂ ਬਾਅਦ 2012-13 ਦੇ ਵਿੱਚ ਜਿਹੜਾ ਸੀਗਾ 4800 ਕਰੋੜ ਦਾ। ਉਸ ਤੋਂ ਬਾਅਦ ਜਦੋਂ BJP ਦੀ ਗਵਰਨਮੈਂਟ ਆਉਂਦੀ ਹੈ ਅਤੇ ਇਹ 2016-17 ਦੇ ਵਿੱਚ ਘਟ ਕੇ 3970 ਕਰੋੜ ਦਾ ਰਹਿ ਜਾਂਦਾ ਵਾ। 2017-18 ਦੇ ਵਿੱਚ ਅਤੇ 2018-19 ਦੇ ਵਿੱਚ ਇਹ 4100 ਕਰੋੜ ਤੇ ਰਹਿ ਜਾਂਦਾ ਵਾ। ਸੋ ਇਸੇ ਤਰ੍ਹਾਂ 2018-19 ਦੇ ਵਿੱਚ 4370 ਕਰੋੜ ਤੇ ਰਹਿ ਜਾਂਦਾ ਵਾ। ਜਾਣੀ ਕਿ ਜਿਹਨੂੰ ਅਸੀਂ ਤਾਂ ਲਿਜਾਣਾ ਸੀਗਾ ਉਹ ਹੌਲੀ ਹੌਲੀ ਘਟਦਾ ਗਿਆ। ਖੈਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਪੰਜਾਬ ਨੂੰ ਇਹਦੇ ਤੋਂ ਬੜੀ ਵੱਡੀ ਸੱਟ ਵੱਜਦੀ ਹੈ। ਪੰਜਾਬ ਨੂੰ ਇਹਦੇ ਤੋਂ ਮਾਲੀਆ ਜਿਹੜਾ ਆਉਂਦਾ ਸੀਗਾ ਉਹਨੂੰ ਢਾਹ ਲੱਗਦੀ ਹੈ ਅਤੇ ਪੰਜਾਬ ਨੂੰ ਇਸ ਤਰੀਕੇ ਨਾਲ ਇੱਕ ਵਿੱਤੀ ਨੁਕਸਾਨ ਹੁੰਦਾ ਵਾ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹੁਣ ਪਾਕਿਸਤਾਨ ਜਿਹੜਾ ਵਾ ਉਹਨੂੰ ਚੀਜ਼ਾਂ ਜਿਹੜਾ ਖਾਸ ਕਰਕੇ ਟਮਾਟਰ ਜਿਹੜਾ ਅਸੀਂ ਸਾਡੇ ਕਈ ਜ਼ਿਮੀਂਦਾਰ ਭਰਾਵਾਂ ਨੂੰ ਜਦੋਂ ਉਹਦਾ ਮੁੱਲ ਨਹੀਂ ਮਿਲਦਾ ਤਾਂ ਸਿੱਟਣਾ ਪੈਂਦਾ ਵਾ, ਅਤੇ ਗੰਢੇ ਉਹ ਅਫਗਾਨਿਸਤਾਨ ਤੋਂ ਲਿਆਉਣੇ ਪੈਂਦੇ ਤੁਰਖਾਂ ਬਾਰਡਰ ਦੇ ਥਰੂ। ਅਤੇ ਉਹਨਾਂ ਨੇ ਵੈਜੀਟੇਬਲ ਦਾ ਜਿਹੜਾ ਇੰਪੋਰਟ ਹੈ ਤਹਿਰਾਨ ਦਾ ਜਿਹੜਾ ਇਹ ਬਾਰਡਰ ਆ ਜਿਹਦਾ ਨਾਮ ਹੈ ਲਿਆ ਵਾ ਤੁਰਖਾਂ ਬਾਰਡਰ ਜਾਂ ਤਫਤਾਨ ਬਾਰਡਰ ਬਲੋਚਿਸਤਾਨ ਦਾ, ਅਤੇ ਉਹ ਹੁਣ ਇਹਨਾਂ ਨੇ ਤਹਿਰਾਨ ਵਾਲਿਆਂ ਨੇ ਉੱਥੇ ਇੰਪੋਰਟ ਜਿਹੜੀ ਹੈ ਡਿਊਟੀ ਵਧਾ ਦਿੱਤੀ ਹੈ, ਅਤੇ ਸੋ ਹੁਣ ਇਹਦੇ ਟੈਕਸ ਵੱਧ ਗਏ ਨੇ। ਸੋ ਉਹਨਾਂ ਨੂੰ ਪਹਿਲਾਂ ਹੀ ਜਿਹੜੀਆਂ ਚੀਜ਼ਾਂ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੂੰ ਅੱਗ ਲੱਗੀ ਪਈ ਹੈ ਉਹ ਮਹਿੰਗੇ ਭਾਅ ਮਿਲਦੀਆਂ ਨੇ। ਇੱਕ ਪਾਕਿਸਤਾਨੀ ਜਰਨਲਿਸਟ ਨੇ ਉਹਨਾਂ ਨੇ ਪਿਛਲੇ ਦਿਨੀ ਇੱਕ ਡਾਟਾ ਕੱਢ ਕੇ ਰੱਖਿਆ ਸੀਗਾ ਕਿ ਪਾਕਿਸਤਾਨ ਦੇ ਵਿੱਚ ਕਿਹੜੀਆਂ ਚੀਜ਼ਾਂ ਕਿਹੜੇ ਭਾਅ ਮਿਲਦੀਆਂ ਵਾ। ਹਰਮੀਤ ਨੇ ਉੱਥੋਂ ਦੇ ਜਿਹੜੇ ਜਰਨਲਿਸਟ ਨੇ ਪਾਕਿਸਤਾਨ ਦੇ ਵਿੱਚ, ਹਰਮੀਤ ਸਿੰਘ, ਉਹ ਕਹਿੰਦੇ ਕਿ ਜਦੋਂ 400 ਤੋਂ ਲੈ ਕੇ 450 ਪਰ ਕਿਲੋਗ੍ਰਾਮ ਜਿਹੜਾ ਪਾਕਿਸਤਾਨ ਦੇ ਵਿੱਚ ਟਮਾਟੋ ਜਾਂ ਓਨੀਅਨ ਸੀਗਾ, ਜਾਣੀ ਕਿ ਟਮਾਟਰ ਅਤੇ ਗੰਢਾ, ਉਹ ਸੀਗਾ ਜਾਂ 350 ਤੋਂ 400 ਪਰ ਕਿਲੋਗ੍ਰਾਮ। ਇੱਕ ਵਾਰੀ ਇੱਥੇ ਖੰਡ ਦੇ ਰੇਟ ਵੀ ਬੜੇ ਉੱਪਰ ਚਲੇ ਗਏ ਸੀਗੇ। ਤਾਂ ਉਹ ਕਹਿੰਦੇ ਕਿ ਜਿਸ ਸਮੇਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਹ ਚੀਜ਼ਾਂ ਰੁਲਦੀਆਂ ਵਾ ਕੌਡੀਆਂ ਦੇ ਭਾਅ, ਤਾਂ ਉਸ ਸਮੇਂ ਇਹਨਾਂ ਦਾ ਭਾਅ ਪਾਕਿਸਤਾਨ ਦੇ ਵਿੱਚ ਕਈ ਸੈਂਕੜੇ ਸੀਗਾ। ਅਤੇ ਹੁਣ ਕਿਉਂ ਨਾ ਅਸੀਂ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਇੱਥੇ ਸਿੱਟਦੇ ਹਾਂ ਸਾਡੇ ਜਿਹੜੇ ਕਿਸਾਨ ਭਰਾ ਵਾ ਉਹਨਾਂ ਨੂੰ ਜਦੋਂ ਅਸੀਂ ਸਿੱਟਦੇ ਹਾਂ ਅਤੇ ਕਿਉਂ ਨਾ ਅਸੀਂ ਉਹਨਾਂ ਦੇ ਪੈਸੇ ਵੱਟੀਏ ਪਾਕਿਸਤਾਨ ਦੇ ਵਿੱਚ ਜਾ ਕੇ। ਔਰ ਜਿਹੜੇ ਇਹਨਾਂ ਚੀਜ਼ਾਂ ਦੇ ਮਾਹਰ ਨੇ ਜਿਹੜੇ ਖੋਜ ਕਰਦੇ ਨੇ ਕਿ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਜੇਕਰ ਅਟਾਰੀ ਵਾਹਗਾ ਇੱਕ ਵਾਰੀ ਖੁੱਲ੍ਹ ਜਾਵੇ ਅਤੇ ਸਬਜ਼ੀਆਂ ਦਾ ਹੋਰ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਣ ਲੱਗ ਪਵੇ, ਸਾਡੇ ਇੱਧਰੋਂ ਜਿਹੜੀ ਕਾਸ਼ਤ ਹੁੰਦੀ ਹੈ ਉੱਧਰ ਜਾਣ ਲੱਗ ਪਵੇ, ਉੱਧਰੋਂ ਸੁੱਕਾ ਮੇਵਾ, ਸੀਮੈਂਟ ਜਾਂ ਹੋਰ ਚੀਜ਼ਾਂ ਇੱਧਰ ਆਉਣ ਲੱਗ ਪੈਣ, ਤਾਂ ਬਹੁਤ ਵੱਡਾ ਮੁਨਾਫਾ ਸਿਰਫ ਪੰਜਾਬ ਨੂੰ ਹੀ ਨਹੀਂ ਭਾਰਤ ਨੂੰ ਵੀ ਹੋਊਗਾ। ਔਰ ਪਾਕਿਸਤਾਨ ਦੇ ਥਰੂ, ਪਾਕਿਸਤਾਨ ਦੇ ਜ਼ਰੀਏ ਅਸੀਂ ਮਿਡਲ ਈਸਟ ਤੱਕ ਐਂਟਰੀ ਮਾਰ ਸਕਦੇ ਹਾਂ। ਅਤੇ ਮਿਡਲ ਈਸਟ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਨੂੰ ਤੁਸੀਂ ਜਿੰਨਾ ਮਰਜ਼ੀ ਵੱਡਾ ਵਪਾਰ ਕਰ ਲਓ, ਬਸ਼ਰਤੇ ਉਹਨਾਂ ਦੀ ਜਿਹੜੀ ਗੁਣਵੱਤਾ ਵਾ ਉਹ ਚੰਗੀ ਹੋਣੀ ਚਾਹੀਦੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਤਾਂ ਪੰਜਾਬ ਦੇ ਪਰਸਪੈਕਟਿਵ ਤੋਂ ਚਾਹੀਦਾ ਸੀਗਾ, ਪਰ ਇਹ ਕਿਉਂ ਬਿਆਨ ਦੇ ਰਹੇ ਨੇ ਜਦ ਕਿ ਬਿਆਨ ਜੇਕਰ ਉੱਧਰੋਂ ਨਸ਼ੀਲਾ ਪਦਾਰਥ ਆਉਂਦਾ ਅਤੇ ਉਹ ਕਿਹਦੀ ਜ਼ਿੰਮੇਵਾਰੀ ਹੈ? ਬਾਰਡਰ 'ਤੇ ਪੰਜਾਬ ਪੁਲਿਸ ਦੀ ਚੌਂਕੀ ਤਾਂ ਹੈ ਨਹੀਂ ਗੀ, ਬਾਰਡਰ 'ਤੇ ਤਾਂ ਕੇਂਦਰ ਬੈਠਾ ਵਾ। ਸੋ ਕੇਂਦਰ ਨੇ ਉਹ ਰੋਕਣਾ ਹੈ। ਜੇਕਰ ਉੱਧਰੋਂ ਹਥਿਆਰ ਆ ਰਹੇ ਨੇ ਤਾਂ ਉਹ ਕਿਹਨੇ ਰੋਕਣੇ? ਕੇਂਦਰ ਨੇ। ਜਿਹੜੇ ਕੰਮ ਕੇਂਦਰ ਨੇ ਕਰਨੇ ਆ, ਅਸੀਂ ਸਾਡਾ ਕਿਸਾਨ ਉਹਨਾਂ ਦਾ ਖਮਿਆਜ਼ਾ ਕਿਉਂ ਭੁਗਤੇ? ਅਸੀਂ ਕੀ ਜਦੋਂ ਸਾਡਾ ਸਿਰ ਦੁਖਦਾ ਵਾ ਅਤੇ ਅਸੀਂ ਉਹਨੂੰ ਕਲਮ ਕਰ ਦਿੰਦੇ ਹਾਂ, ਸਿਰ ਲਾ ਦਿੰਦੇ ਹਾਂ? ਨਹੀਂ, ਅਸੀਂ ਉਹਦਾ ਇਲਾਜ ਕਰਦੇ ਹਾਂ। ਅਤੇ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਜੇਕਰ ਤੁਹਾਡੇ ਰਿਸ਼ਤੇ ਸਹੀ ਨਹੀਂ ਤਾਂ ਉਹਨਾਂ ਨੂੰ ਬਿਹਤਰ ਕਰੋ। ਉਹਨਾਂ ਦੇ ਵਿੱਚੋਂ ਪਿਛਲੇ ਦਿਨੀ ਇੱਕ ਜਿਹੜੇ ਉੱਧਰਲੇ ਮੰਤਰੀ ਸਾਹਿਬ ਨੇ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਪਹਿਲ ਕਰਾਂਗੇ ਇਹਨਾਂ ਚੀਜ਼ਾਂ ਨੂੰ ਲੈ ਕੇ, ਪਰ ਉਹ ਪਹਿਲ ਹੋ ਨਹੀਂ ਸਕੀ ਕਿਉਂਕਿ ਇੱਧਰੋਂ ਵੀ ਪੋਲੀਟਿਕਸ ਹੁੰਦੀ ਹੈ ਅਤੇ ਉੱਧਰੋਂ ਵੀ ਦੋਨਾਂ ਧਿਰਾਂ ਵੱਲੋਂ ਵੀ ਪੋਲੀਟਿਕਸ ਹੁੰਦੀ ਹੈ। ਸੋ ਜੇਕਰ ਪੰਜਾਬ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਪੰਜਾਬ ਦੇ ਲਈ ਇੱਕ ਬੜਾ ਵਧੀਆ ਮੌਕਾ ਹੋ ਸਕਦਾ ਕਿ ਪੰਜਾਬ ਇਕੱਲੇ ਪਾਕਿਸਤਾਨ ਦੇ ਨਾਲ ਨਹੀਂ, ਮਿਡਲ ਈਸਟ ਤੱਕ ਵੀ ਵਪਾਰ ਕਰ ਸਕਦਾ ਆਪਣੀਆਂ ਸਬਜ਼ੀਆਂ ਦਾ, ਆਪਣੇ ਟਮਾਟਰਾਂ ਦਾ, ਗੰਢਿਆਂ ਦਾ, ਆਪਣੇ ਆਲੂਆਂ ਦਾ। ਔਰ ਪੰਜਾਬ ਦੇ ਕਿਸਾਨਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਜੇਕਰ ਬੰਬੇ ਕਰਾਚੀ ਖੁੱਲ੍ਹਾ ਵਾ, ਜੇਕਰ ਗੁਜਰਾਤ ਤੋਂ ਵਪਾਰ ਹੋ ਸਕਦਾ ਤਾਂ ਫਿਰ ਇੱਧਰੋਂ ਕਿਉਂ ਨਹੀਂ ਗਾ? ਹੁਣ ਸਾਡੀਆਂ ਚੀਜ਼ਾਂ ਉੱਧਰੋਂ ਆਉਂਦੀਆਂ ਜਾਂਦੀਆਂ, ਵਪਾਰ ਜਿਹੜਾ ਵਾਇਆ ਦੁਬਈ ਹੈ,
ਨਵਜੋਤ ਸਿੱਧੂ ਨੇ ਇਹੀ ਨੁਕਤਾ ਉਠਾਇਆ ਸੀਗਾ ਕਿ ਅਸੀਂ 20 ਕਿਲੋਮੀਟਰ ਵਾਲਾ 22 ਕਿਲੋਮੀਟਰ ਵਾਲਾ ਵਪਾਰ 2200 ਕਿਲੋਮੀਟਰ 'ਚ ਕਿਉਂ ਕਰ ਰਹੇ ਹਾਂ। ਸੋ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਐਂਗਲ ਤੋਂ ਖੜ ਕੇ ਸੋਚਣ। ਜੋ ਸੁਖਬੀਰ ਬਾਦਲ ਦੇ ਬਿਆਨ ਹੁੰਦੇ ਸੀ, ਜੋ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਹੁੰਦੇ ਸੀ, ਐਜ਼ ਇਟ ਇਜ਼ ਉਹ ਜੇ ਨਾ ਹੋਣ। ਨਹੀਂ ਤਾਂ ਲੋਕ ਕਹਿਣਗੇ ਕਿ ਇਹ ਦਿੱਲੀ ਦੇ ਬਿਆਨ ਨੇ, ਇੱਕ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨਹੀਂ, ਦਿੱਲੀ ਦੇ ਬਿਆਨ ਨੇ। ਠੀਕ ਹੈ, ਸੁਰੱਖਿਆ ਦੇ ਲਿਹਾਜ਼ ਨਾਲ ਕੁਝ ਚੀਜ਼ਾਂ ਜ਼ਰੂਰੀ ਨੇ, ਪਰ ਇਹ ਕਿੱਥੇ ਲਿਖਿਆ ਇਹ ਕਿ ਕੌਣ ਕਹਿੰਦਾ ਕਿ ਜੇਕਰ ਵਪਾਰ ਹੋਊਗਾ ਤੇ ਘਾਟੇ ਪੈਣਗੇ। ਸੁਰੱਖਿਆ ਤੁਹਾਡੀ ਆਪਣੀ ਥਾਂ, ਤੁਸੀਂ ਉਹਨੂੰ ਮਜ਼ਬੂਤ ਕਰੋ। ਕਿਹੜੇ ਮੁਲਕਾਂ ਦੇ ਵਿੱਚ ਵਪਾਰ ਨਹੀਂ ਹੋ ਰਿਹਾ? ਦੁਨੀਆ ਦੇ ਵਿੱਚ ਤੁਹਾਨੂੰ ਹਜ਼ਾਰਾਂ ਕਈ ਐਸੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਕਈ ਦੇਸ਼ਾਂ ਨੇ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਵਪਾਰ ਕੀਤਾ ਤੇ ਉਹਨਾਂ ਨੇ ਤਰੱਕੀ ਕੀਤੀ ਹੈ। ਤੇ ਇਸ ਵਪਾਰ ਦੀ ਲੋੜ ਇਕੱਲੇ ਸਾਨੂੰ ਹੀ ਨਹੀਂ, ਪਾਕਿਸਤਾਨ ਨੂੰ ਵੀ ਹੈ, ਸਾਡੇ ਕਿਸਾਨ ਨੂੰ ਵੀ ਹੈ। ਅਸੀਂ ਖੇਤੀ ਆਧਾਰਿਤ ਉਦਯੋਗ ਨੂੰ ਜੇਕਰ ਵਿਕਸਿਤ ਕਰੀਏ ਤਾਂ ਸਾਡੀਆਂ ਖੇਤੀ ਦੇ ਬਣੀਆਂ ਹੋਈਆਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ, ਚਾਹੇ ਉਹ ਕਿਸੇ ਤਰ੍ਹਾਂ ਦੀ, ਚਾਹੇ ਫੂਡ ਪ੍ਰੋਸੈਸਿੰਗ ਹੈ, ਚਾਹੇ ਉਹ ਹੋਰ ਤਰੀਕੇ ਦੀ ਗੁਣਵੱਤਾ ਵਾਲੀ ਖਾਣ ਵਾਲੀ ਚੀਜ਼ ਹੈ, ਤੇ ਉਹ ਪਾਕਿਸਤਾਨ ਦੇ ਨਾਲ ਜੁੜ ਕੇ ਉਸ ਤੋਂ ਬਾਅਦ ਅਫਗਾਨਿਸਤਾਨ ਤੇ ਮਿਡਲ ਈਸਟ ਤੱਕ ਜਾ ਸਕਦੀ ਹੈ ਬੜੇ ਸੌਖੇ ਤਰੀਕੇ ਦੇ ਨਾਲ। ਤੇ ਇਹਦੇ ਲਈ ਅਸੀਂ ਇਹ ਕਹੀਏ ਕਿ ਉਧਰੋਂ ਤਾਂ ਜੀ ਆਹ ਸਿੱਟੀ ਜਾਂਦੇ, ਉਧਰੋਂ ਆਹ ਸਿੱਟੀ ਜਾਂਦੇ, ਉਹ ਰੋਕਣਾ ਕੀ ਨੇ ਹੈ? ਰੋਕਣਾ ਤਾਂ ਕੇਂਦਰ ਨੇ ਹੈ। ਤੇ ਫਿਰ ਜਿਹੜੀਆਂ ਕੰਮ ਕੇਂਦਰ ਨੇ ਕਰਨੇ ਮਾਨ ਸਾਹਿਬ, ਤੇ ਉਹਨਾਂ ਦਾ ਹਰਜਾਨਾ ਸਾਡਾ ਕਿਸਾਨ, ਸਾਡਾ ਆਮ ਭਰਾ, ਸਾਡੇ ਬੇਰੁਜ਼ਗਾਰ ਕਿਉਂ ਭਰਨ? ਸੋ ਸਰਕਾਰ ਨੂੰ ਇਸ ਪਾਸੇ ਸੁਹਿਰਦਤਾ ਦੇ ਨਾਲ ਸੋਚਣਾ ਚਾਹੀਦਾ। ਨਹੀਂ ਤਾਂ ਲੋਕ ਕਹਿਣਗੇ ਕਿ ਇਹ ਉਹੀ ਬਿਆਨ ਨੇ ਜਿਹੜੇ ਦਿੱਲੀ ਬਿਆਨ ਦਵਾਉਂਦੀ ਹੈ, ਪੰਜਾਬ ਦੇ ਮੁੱਖ ਮੰਤਰੀਆਂ ਤੋਂ ਜਿਹੜੇ ਦਵਾਉਂਦੀ ਰਹੀ ਹੈ ਜਾਂ ਹੁਣ ਵੀ ਦਵਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ